वाहिगुरू जी का खालसा वाहिगुरू जी की फतेह। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ 27 ਜੂਨ 2022 ਤੇ 13 ਹਾੜ ਨਾਨਕਸ਼ਾਹੀ ਸੰਮਤ 554 ਦੇ ਦਿਨ ਅਸੀਂ ਗੱਲ ਕਰ ਰਹੇ ਹਾਂ ਤੇ ਅੱਜ ਇਸ ਹਫਤੇ ਦਾ ਪਹਿਲਾ ਸ਼ੋਅ ਸੱਚੋ ਸੱਚ ਪ੍ਰੋਗਰਾਮ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਹਾਂ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। हाँ जी, अमरवीर सिंह जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ ਜੀ। ਡਾਕਟਰ ਸਾਹਿਬ, ਸ਼ੁਰੂਆਤ ਕਰੀਏ ਅੱਜ ਦੇ ਪ੍ਰੋਗਰਾਮ ਦੀ। ਪਹਿਲਾਂ ਸਪਾਂਸਰਸ਼ਿਪ ਤੋਂ ਸ਼ੁਰੂ ਕਰੀਏ। ਅੱਜ ਦਾ ਜਿਵੇਂ ਕਿ ਪਿਛਲੇ ਲੰਘਾ ਜਿਹੜਾ ਮੰਗਲਵਾਰ ਸੀ, TV 84 ਦੇ ਕੋ-ਫਾਊਂਡਰ ਡਾਕਟਰ ਰਣਜੀਤ ਸਿੰਘ ਜਿਹੜੀ ਹੈਗੇ ਆ ਸਦੀਵੀ ਵਿਛੋੜਾ ਦੇ ਗਏ ਆ ਸਾਨੂੰ। ਸੋ ਉਹਨਾਂ ਦੀ ਯਾਦ ਦੇ ਵਿੱਚ ਜਿਹੜੀ ਓਵਰਆਲ ਪੰਥਕ ਧਿਰਾਂ ਦੇ ਵਿੱਚ ਇੱਕ ਨਮੋਸ਼ੀ ਹੈ ਤੇ ਨਾਲ ਹੀ ਨਾਲ ਪਿਆਰ ਵੀ TV 84 ਦੇ ਲਈ ਵੀ ਜਿਹੜਾ ਉਹਨਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ ਤੇ ਨਾਲ ਹੀ ਨਾਲ ਪੰਥਕ ਭਾਵਨਾ ਨੂੰ ਮੁੱਖ ਰੱਖਦਿਆਂ ਹੋਇਆਂ ਸਪਾਂਸਰਸ਼ਿਪਸ ਵੀ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ। ਸੋ ਇਸੇ ਲੜੀ ਦੇ ਤਹਿਤ ਅੱਜ ਜੇ ਸਿੰਘ ਕੈਲੀਫੋਰਨੀਆ ਬੇਸਡ ਨੇ, ਉਹਨਾਂ ਵੱਲੋਂ ਸਪਾਂਸਰਸ਼ਿਪ ਅੱਜ ਦੀ ਭੇਜੀ ਗਈ ਹੈ ਕਿ ਅਸੀਂ ਡਾਕਟਰ ਰਣਜੀਤ ਸਿੰਘ ਦੀ ਜਿਹੜਾ ਕੰਮ ਕੀਤਾ ਹੋਇਆ ਸੀ, ਕਾਰਜ ਉਹਨਾਂ ਵੱਲੋਂ TV 84 ਦਾ ਆਰੰਭ ਕੀਤਾ ਗਿਆ ਸੀ, ਉਸ ਨੂੰ ਸਲਿਊਟ ਕਰਦੇ ਹਾਂ ਤੇ ਉਸ ਨੂੰ ਚੱਲਦਾ ਰੱਖਣ ਦੇ ਵਿੱਚ ਆਪ ਦਾ ਯੋਗਦਾਨ ਪਾਉਣ ਦੇ ਲਈ ਉਹਨਾਂ ਨੇ ਅੱਜ ਜਿਹੜੀ ਸਪਾਂਸਰਸ਼ਿਪ ਹੈ ਉਹ ਭੇਜੀ ਹੈ। ਤਾਂ ਜਿਹੜੇ ਭਾਵੁਕਤਾ ਦੇ ਵਿੱਚ ਉਹਨਾਂ ਨੇ ਇਹ ਵੀ ਗੱਲ ਕਹੀ ਵੀ ਹਰ ਮਹੀਨੇ ਮੈਂ ਹੁਣ ਡਾਕਟਰ ਰਣਜੀਤ ਸਿੰਘ ਦੇ ਨਾਂ ਦੇ ਉੱਤੇ ਜਿਹੜੀ ਆ ਉਹ ਸਪਾਂਸਰਸ਼ਿਪ ਇੱਕ ਜਿਹੜੀ ਮੰਥਲੀ ਉਹਨਾਂ ਨੇ ਕਮਿਟਮੈਂਟ ਹੈ ਉਹ ਕੀਤੀ ਹੈ। ਸੋ ਇਸੇ ਦੇ ਨਾਲ ਅੱਜ ਦੇ ਸ਼ੋਅ ਦੀ ਅਸੀਂ ਸ਼ੁਰੂਆਤ ਕਰਾਂਗੇ। ਦੇਖੋ, ਮੈਂ ਸਮਝਦਾ ਵੀ ਬੇਸ਼ੱਕ ਡਾਕਟਰ ਸਾਹਿਬ ਦਾ ਵਿਛੋੜਾ ਇੱਕ ਡੂੰਘਾ ਜ਼ਖਮ ਹੈ ਜਿਹੜਾ ਕਦੇ ਭਰਿਆ ਨਹੀਂ ਜਾਣਾ ਔਰ ਐਸਾ ਨੁਕਸਾਨ ਹੈ ਜਿਹੜਾ ਕਦੇ ਪੂਰਿਆ ਨਹੀਂ ਜਾਣਾ। ਲੇਕਿਨ ਜਿਵੇਂ ਸਮੁੱਚੀ ਕਮਿਊਨਿਟੀ ਵੱਲੋਂ ਇਕੱਲੇ ਅਮਰੀਕਾ ਕੈਨੇਡਾ 'ਚ ਹੀ ਨਹੀਂ, ਗਲੋਬਲੀ ਉਹਨਾਂ ਦੇ ਤੁਰ ਜਾਣ ਦੇ ਉੱਤੇ ਅਫਸੋਸ ਦਾ ਇਜ਼ਹਾਰ ਕੀਤਾ ਗਿਆ, ਆਊਟਪੋਰਿੰਗ ਆਫ ਲਵ ਹੈ, ਇਹ ਮੈਂ ਸਮਝਦਾ ਹੈ ਕਿ ਇਸ ਗੱਲ ਦੀ ਤਸਦੀਕ ਕਰਦਾ ਹੈ ਕਿ ਸਿੱਖ ਕੌਮ ਦੇ ਵਿੱਚ ਨਿਸ਼ਕਾਮ ਸੇਵਾ ਕਰਨ ਵਾਲਿਆਂ ਨੂੰ, ਜਿਨ੍ਹਾਂ ਦੇ ਚਿਹਰੇ ਸਾਹਮਣੇ ਹੁੰਦੇ ਨੇ, ਫੋਟੋ 'ਚ ਯਕੀਨ ਰੱਖਦੇ ਨੇ, ਉਹ ਬੇਸ਼ੱਕ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਵੀ ਹਰ ਕਵਰੇਜ ਦੇ ਵਿੱਚ ਉਹਨਾਂ ਦੀ ਫੋਟੋ ਵੱਡੇ ਪੇਜ 'ਤੇ ਹੋਏ। ਲੇਕਿਨ ਜਿਸ ਕਦਰ ਡਾਕਟਰ ਰਣਜੀਤ ਸਿੰਘ ਬਿਲਕੁਲ ਨਿਸ਼ਕਾਮਤਾ ਦੇ ਨਾਲ ਪਿੱਛੇ ਰਹਿ ਕੇ ਸੇਵਾ ਕਰਨ 'ਚ ਯਕੀਨ ਰੱਖਦੇ ਸੀ, ਉਸ ਨੇ ਇਹ ਪ੍ਰਭਾਵ ਔਰ ਉਸ ਦਾ ਇੰਪੈਕਟ ਅਸੀਂ ਇਹ ਦੇਖ ਸਕਦੇ ਹਾਂ ਕਿ ਦੁਨੀਆ ਭਰ 'ਚ ਉਹਨਾਂ ਦੇ ਲਈ ਪਿਆਰ ਦਾ ਹੜ੍ਹ ਆਇਆ। ਔਰ ਜਿਨ੍ਹਾਂ ਦਾ ਜ਼ਿਕਰ ਤੁਸੀਂ ਸਰਦਾਰ ਜੇ ਸਿੰਘ ਹੇਵਰਡ ਕੈਲੀਫੋਰਨੀਆ ਤੋਂ ਕੀਤਾ, ਉਹ ਉਹਨਾਂ ਦੇ ਕ੍ਰੀਮੇਸ਼ਨ ਦੇ ਵਿੱਚ ਵੀ ਸ਼ਾਮਲ ਹੋਏ, ਅੰਤਮ ਅਰਦਾਸ ਵੇਲੇ ਵੀ। ਔਰ ਜਿਸ ਕਿਸਮ ਦਾ ਵਿਰਾਗ ਉਹਨਾਂ ਦੇ ਬੋਲਾਂ ਦੇ ਵਿੱਚ, ਉਹਨਾਂ ਦੇ ਜ਼ਿਹਨ ਦੇ ਵਿੱਚੋਂ ਉੱਭਰ ਰਿਹਾ ਸੀ, ਔਰ ਉੱਥੇ ਹੀ ਉਹਨਾਂ ਨੇ ਇਹ ਕਮਿਟ ਵੀ ਕੀਤਾ ਕਿ ਭਾਈ ਉਹ ਹਰ ਮਹੀਨੇ ਜਿਹੜਾ ਉਹ ਡਾਕਟਰ ਰਣਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਪ੍ਰੋਗਰਾਮ ਸਪਾਂਸਰ ਕਰਨਗੇ। ਸੋ ਅੱਜ ਦਾ ਪ੍ਰੋਗਰਾਮ ਜਿਹੜਾ ਉਹਨਾਂ ਵੱਲੋਂ ਹੀ ਸਪਾਂਸਰ ਹੈ, ਅਸੀਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਔਰ ਬਾਕੀ ਵੀ ਜਿਹੜੇ ਵੀਰ ਭੈਣਾਂ ਇਸ ਸਾਰੇ ਪੀਰੀਅਡ ਦੇ ਵਿੱਚ ਜਿਨ੍ਹਾਂ ਨੇ ਅਫਸੋਸ ਦਾ ਇਜ਼ਹਾਰ ਕੀਤਾ ਹੈ ਔਰ ਖ਼ਾਸ ਤੌਰ 'ਤੇ ਜਿਨ੍ਹਾਂ ਨੇ ਰਿਪੀਟਡਲੀ ਇਹ ਕਮਿਟ ਕੀਤਾ ਹੈ ਕਿ ਡਾਕਟਰ ਰਣਜੀਤ ਸਿੰਘ ਦਾ ਲਾਇਆ TV 84 ਦਾ ਬੂਟਾ, ਇਸ ਨੂੰ ਅਸੀਂ ਮੁਰਝਾਉਣ ਨਹੀਂ ਦਿਆਂਗੇ, ਸੁੱਕਣ ਨਹੀਂ ਦਿਆਂਗੇ, ਇਹ ਬੁਲੰਦੀਆਂ 'ਤੇ ਜਾਏਗਾ ਔਰ ਇਸ ਦੇ ਲਈ ਜੋ ਕੁਛ ਵੀ ਕਰਨਾ ਪਿਆ ਅਸੀਂ ਕਰਾਂਗੇ। ਔਰ ਬਹੁਤ ਸਾਰੀਆਂ ਕਮਿਟਮੈਂਟਸ ਜਾਂ ਅਹਿਦ ਜਾਂ ਜਿਹੜੇ ਜ਼ਰੂਰ ਇਸ ਕਿਸਮ ਦੇ ਬੋਲੇ ਜਾ ਰਹੇ ਨੇ। ਅਸੀਂ ਵੀ ਇਹ ਸਾਰਿਆਂ ਨੂੰ ਅਜੇ ਤਾਂ ਅਸੀਂ ਉਸ ਸਦਮੇ 'ਚੋਂ ਉਭਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਰਾ ਧਿਆਨ ਜਿਹੜਾ ਹੈ ਉਹਨਾਂ ਦੀ ਅੰਤਮ ਯਾਦ ਨਾਲ ਜੁੜੇ ਸਮਾਗਮਾਂ ਵਾਲੀ ਸੀ, ਲੇਕਿਨ ਜਿਉਂ ਹੀ ਇਹ ਸਾਰੇ 'ਚੋਂ ਅਸੀਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਉਭਰਦੇ ਹਾਂ, ਅਸੀਂ TV 84 ਨੂੰ ਬੁਲੰਦੀਆਂ ਵੱਲ ਲਿਜਾਣ ਵਾਲਾ ਜੋ ਵੀ ਕੁਛ ਕਰ ਸਕਦੇ ਹਾਂ ਉਹਦੇ ਲਈ ਜਿਹੜੇ ਹੋਰ ਵੀ ਸਾਡੇ ਕੋਈ ਵੀਰ ਭੈਣਾਂ ਆਪਣੀ ਇਨਪੁਟ ਦੇ ਸਕਦੇ ਨੇ। ਇਕੱਲੀ ਫਾਈਨੈਂਸ਼ੀਅਲ ਇਨਪੁਟ ਹੀ ਨਹੀਂ ਹੁੰਦੀ, ਰਿਸੋਰਸ ਰਾਹੀਂ ਵੀ ਜਾਂ ਉਹਨਾਂ ਦੇ ਉਹ ਕਿਸੇ ਵੀ ਐਂਗਲ ਤੋਂ ਉਹ ਆਪਣਾ ਆਪਾ ਕੁਛ ਕੰਟਰੀਬਿਊਟ ਕਰ ਸਕਦੇ ਨੇ, ਆਪਣੇ ਟੈਲੈਂਟ ਦਾ
ਅਸੀਂ ਉਸ ਨੂੰ ਐਪਰੀਸ਼ੀਏਟ ਕਰਾਂਗੇ। ਜੀ ਡਾਕਟਰ ਸਾਹਿਬ, ਬਿਲਕੁਲ। ਤੇ ਨਾਲ ਹੀ ਨਾਲ ਜਿੱਥੇ ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਵੀ ਉਹਨਾਂ ਦੇ ਤੁਰ ਜਾਣ ਤੋਂ ਬਾਅਦ ਦੁਨੀਆ ਭਰ ਦੇ ਵਿੱਚੋਂ, ਖਾਸ ਤੌਰ 'ਤੇ ਨਾਰਥ ਅਮਰੀਕਾ ਦੇ ਵਿੱਚੋਂ ਜਿਵੇਂ ਸ਼ਰਧਾਂਜਲੀਆਂ ਦਾ ਦੌਰ ਵੀ ਰਿਹਾ, ਲੋਕਾਂ ਨੇ ਕਾਲਾਂ ਕਰਕੇ ਵੀ, ਹਾਜ਼ਰੀ ਭਰ ਕੇ ਵੀ ਸਮਾਗਮ ਪਹਿਲਾਂ ਡਾਲਸ ਟੈਕਸਸ ਦੇ ਵਿੱਚ ਹੋਇਆ ਸੀ, ਹੁਣ ਲੰਘਾ ਜਿਹੜਾ ਵੀਕਐਂਡ ਸੀ ਸੈਟਰਡੇ, ਇੱਥੇ ਨਿਊਯਾਰਕ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਪੰਥਕ ਜਥੇਬੰਦੀਆਂ ਵੱਲੋਂ ਸਮਾਗਮ ਉਹਨਾਂ ਦੀ ਯਾਦ ਦੇ ਵਿੱਚ ਰੱਖਿਆ ਗਿਆ ਸੀ, ਜਿੱਥੇ ਨਿਊਯਾਰਕ, ਨਿਊ ਜਰਸੀ ਤੋਂ ਵਰਜੀਨੀਆ ਜਾਂ ਕਨੈਟਿਕਟ ਤੋਂ ਇਲਾਵਾ ਦੂਰ ਦਰਾਡਿਆਂ ਤੋਂ ਅਮਰੀਕਾ ਭਰ ਦੇ ਵਿੱਚੋਂ ਜਿਹੜੀਆਂ ਸੰਗਤਾਂ ਨੇ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ। ਪੰਥਕ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਸੀ ਉਹ ਸਾਰਿਆਂ ਨੇ ਹਾਜ਼ਰੀ ਭਰੀ ਹੈ ਅਤੇ ਉਹਨਾਂ ਨੂੰ ਟ੍ਰਿਬਿਊਟ ਦਿੱਤਾ ਆ। ਜਿੱਥੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ, ਉੱਥੇ ਨਾਲ ਹੀ ਨਾਲ ਖਾਲਿਸਤਾਨ ਦੇ ਪ੍ਰਤੀ ਜਿਹੜਾ ਉਹਨਾਂ ਦੇ ਸੰਘਰਸ਼ ਦੇ ਵਿੱਚ ਰੋਲ ਸੀ, ਖਾਸ ਤੌਰ 'ਤੇ ਸਿੱਖ ਯੂਥ ਆਫ ਅਮਰੀਕਾ ਨੂੰ ਮੁੱਖ ਰੱਖਦਿਆਂ ਹੋਇਆਂ ਜਥੇਬੰਦੀ ਦੇ ਮੋਢੀਆਂ ਦੇ ਵਿੱਚੋਂ ਸਨ। ਅਤੇ ਨਾਲ ਹੀ ਨਾਲ TV 84 ਦੀ ਜਿਹੜੀ ਸ਼ੁਰੂਆਤ ਹੈ ਵੀ ਇੱਕ ਨੈਰੇਟਿਵ ਸਿਰਜਿਆ ਜਾਵੇ ਸਿੱਖਾਂ ਦਾ, ਜਿਹੜਾ ਪਿਛਲੇ ਸਮੇਂ ਦੇ ਵਿੱਚ ਮਿਸਿੰਗ ਰਿਹਾ ਹੈ। ਸੋ ਇਸ ਨੂੰ ਜਿਹੜਾ ਟ੍ਰਿਬਿਊਟ ਵੀ ਦਿੱਤੀ ਗਈ ਹੈ ਅਤੇ ਅੱਗੇ ਤੋਰਨ ਦੇ ਲਈ ਵੀ ਜਿਹੜੀਆਂ ਸ਼ਰਧਾਂਜਲੀਆਂ ਨੇ ਉਹ ਦਿੱਤੀਆਂ ਗਈਆਂ ਨੇ। ਸੋ ਕਿਵੇਂ ਦੇਖਦੇ ਹੋ? ਦੇਖੋ, ਵੈਸੇ ਤਾਂ ਗੁਰਮਤ ਵਿਚਾਰਧਾਰਾ ਮੁਤਾਬਕ ਜਦੋਂ ਮਨੁੱਖ ਉਸ ਦੀ ਰੂਹ ਸਰੀਰ ਤੋਂ ਅੱਡ ਹੁੰਦੀ ਹੈ, ਇਹੀ ਉਸ ਦਾ ਚਲਾਣਾ ਹੁੰਦਾ ਹੈ, ਇਹੀ ਉਸ ਦਾ ਚੜ੍ਹਾਈ ਕਰਨਾ ਹੁੰਦਾ ਹੈ। ਉਸ ਨੂੰ ਜਿਹੜਾ ਸਮਰਪਿਤ ਕਰਕੇ ਗੁਰੂ ਚਰਨਾਂ 'ਚ ਅਸੀਂ ਅਰਦਾਸ ਕਰਦੇ ਹਾਂ, ਔਰ ਅੰਤਮ ਸੰਸਕਾਰ ਤੋਂ ਬਾਅਦ ਜਿਹੜੀ ਅੰਤਮ ਅਰਦਾਸ ਹੁੰਦੀ ਹੈ ਉਹ ਇਹੀ ਹੁੰਦੀ ਹੈ, ਕਲੈਕਟਿਵ ਪ੍ਰੇਅਰ, ਕਲੈਕਟਿਵ ਦੁਆ, ਕਿਉਂਕਿ ਅਸੀਂ ਯਕੀਨ ਕਰਦੇ ਹਾਂ ਕਿ ਮਨੁੱਖ ਜਿੰਨਾ ਮਰਜ਼ੀ ਪਾਇਸ ਹੋਏ, ਜਿੰਨਾ ਮਰਜ਼ੀ ਪਾਕੀਜ਼ਗੀ ਭਰਿਆ ਜੀਵਨ ਉਸਨੇ ਜੀਵਿਆ ਹੋਏ, ਲੇਕਿਨ ਉਸ ਦਾ ਅਲਟੀਮੇਟ ਹਿਸਾਬ ਕਿਤਾਬ ਰੱਬ ਦੇ ਕੋਲ ਹੁੰਦਾ ਹੈ। ਔਰ ਅਸੀਂ ਕਲੈਕਟਿਵਲੀ ਇਹ ਮੰਗਦੇ ਹਾਂ ਕਿ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ। ਔਰ ਜ਼ਾਹਰ ਹੈ ਕਿ ਜਿਹੜੇ ਉਹਨਾਂ ਦਾ ਇਮੀਡੀਏਟ ਫੈਮਿਲੀ, ਉਹਨਾਂ ਨਾਲ ਪਿਆਰ ਕਰਨ ਵਾਲੇ ਹੁੰਦੇ ਨੇ, ਉਹ ਜਿਸ ਸ਼ੌਕ 'ਚ ਹੁੰਦੇ ਨੇ, ਉਹ ਵੀ ਅਸੀਂ ਰੱਬ ਤੋਂ ਮੰਗਦੇ ਹਾਂ ਕਿ ਬਾਕੀਆਂ ਨੂੰ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ, ਕਿ ਜੋ ਰੱਬ ਦਾ ਹੁਕਮ ਸੀ, ਜੋ ਉਸ ਦੀ ਰਜ਼ਾ ਸੀ, ਉਸ ਦੇ ਵਿੱਚ ਜੋ ਹੋਇਆ, ਉਸ ਨੂੰ ਸਹਿਣ ਦੀ ਸ਼ਕਤੀ, ਉਸ ਤੋਂ ਉਭਰਨ ਦੀ ਸ਼ਕਤੀ। ਸੋ ਜ਼ਾਹਰ ਹੈ ਕਿ ਡਾਕਟਰ ਰਣਜੀਤ ਸਿੰਘ ਜਿਨ੍ਹਾਂ ਬਾਰੇ ਅਸੀਂ ਪਿਛਲੇ ਹਫ਼ਤੇ 'ਚ ਵੀ ਉਹਨਾਂ ਦੇ ਚੜ੍ਹਾਈ ਕਰਨ ਤੋਂ ਬਾਅਦ ਲਗਾਤਾਰਤਾ ਨਾਲ ਜਿਹੜਾ ਉਹ ਗੱਲ ਕਰ ਰਹੇ। ਡਾਲਸ ਦੇ ਵਿੱਚ ਉਹਨਾਂ ਨੇ ਸਰੀਰ ਛੱਡਿਆ, ਉੱਥੇ ਹੀ ਉਹਨਾਂ ਦਾ ਅੰਤਮ ਸੰਸਕਾਰ ਵੀ ਹੋਇਆ ਔਰ ਅੰਤਮ ਅਰਦਾਸ ਵੀ ਹੋਈ ਜੀ। ਲੇਕਿਨ ਨਿਊਯਾਰਕ ਦੀਆਂ ਸਿੱਖ ਸੰਗਤਾਂ ਵੱਲੋਂ ਇਹ ਬਾਰ-ਬਾਰ, ਔਰ ਜਿਹੜੇ ਖਾਸ ਤੌਰ 'ਤੇ ਪੰਥਕ ਐਕਟਿਵਿਸਟ, ਕਿ ਉਹਨਾਂ ਦਾ ਜਿਹੜਾ ਬੈਟਲ ਗਰਾਊਂਡ ਸੀ, ਕਰਮ ਭੂਮੀ ਸੀ, ਕਰਮ ਖੇਤਰ ਸੀ, ਉਹ ਨਿਊਯਾਰਕ ਸੀ। ਸੋ ਉਹਨਾਂ ਨੇ ਇਹ ਸੁਜੈਸਟ ਕੀਤਾ ਕਿ ਵੀ ਅਸੀਂ ਉਹਨਾਂ ਦੀ ਯਾਦ ਨੂੰ ਸਮਰਪਿਤ ਇੱਕ ਸਮਾਗਮ, ਜਿਸ ਗੁਰਦੁਆਰਾ ਸਾਹਿਬ ਨਾਲ ਵੀ ਉਹ ਬਵਾਸਤਾ ਸਨ, ਗੁਰਦੁਆਰਾ ਰਿਚਮੰਡ ਹਿਲ ਕਲਚਰ ਸੁਸਾਇਟੀ, ਵੀ ਉਸ ਦੇ ਵਿੱਚ ਕਰਨਾ ਹੈ। ਹਾਲਾਂਕਿ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਡਾਲਸ ਦੇ ਜਿਹੜੇ ਦੋਵੇਂ ਹੀ ਅੰਤਮ ਸੰਸਕਾਰ ਔਰ ਅੰਤਮ ਅਰਦਾਸ ਮੌਕੇ ਵੱਡੀ ਗਿਣਤੀ 'ਚ ਜਿਹੜੇ ਐਕਟਿਵਿਸਟ ਸੀ ਉਹ ਅਮਰੀਕਾ, ਕੈਨੇਡਾ ਭਰ 'ਚੋਂ ਪਹੁੰਚੇ, ਓਵਰਨਾਈਟ ਫਲਾਈਟਸ ਲੈ ਕੇ, ਕਿਉਂਕਿ ਅੱਜ ਕੱਲ੍ਹ ਫਲਾਈਟਸ ਬਹੁਤ ਮਹਿੰਗੀਆਂ ਵੀ ਚੱਲ ਰਹੀਆਂ ਨੇ, ਖੱਜਲ ਖੁਆਰੀ ਵੀ ਸੀ ਕਿਉਂਕਿ ਔਨ ਟਾਈਮ ਫਲਾਈਟਸ ਨਹੀਂ ਆਉਂਦੀਆਂ। ਔਰ ਇਸ ਤੋਂ ਆਪਣੇ ਆਪ 'ਚ ਇਹ ਜ਼ਾਹਰ ਸੀ ਕਿ ਡਾਕਟਰ ਸਾਹਿਬ ਦੀ ਮਕਬੂਲੀਅਤ ਕਿਸ ਹੱਦ ਤੱਕ ਹੈ, ਔਰ ਖ਼ਾਸ ਤੌਰ 'ਤੇ ਉਹਨਾਂ ਦੀ ਨਿਸ਼ਕਾਮ ਸੇਵਾ ਕਰਕੇ। ਔਰ ਗੁਰਦੁਆਰਾ ਰਿਚਮੰਡ ਹਿਲ ਜਿੱਥੇ ਬੀਤੇ ਸੈਚਰਡੇ ਉਹਨਾਂ ਦੀ ਯਾਦ ਦੇ ਵਿੱਚ ਸਹਿਜ ਪਾਠ ਇਮੀਡੀਏਟ ਆਰੰਭ ਕਰ ਦਿੱਤਾ ਗਿਆ ਸੀ, ਸਹਿਜ ਪਾਠ ਦਾ ਭੋਗ ਪਿਆ, ਔਰ ਬਹੁਤ ਵੱਡੀ ਗਿਣਤੀ 'ਚ ਹੁਣ ਜਿਹੜੇ ਬਹੁਤ ਸਾਰੇ ਡਾਲਸ ਟੈਕਸਸ ਆਏ ਸਨ, ਉਹ ਜਿਹੜੇ ਨੇ ਉਹਨਾਂ 'ਚੋਂ ਵੀ ਕੁਛ ਨੇ ਇਸ ਨੂੰ ਯਕੀਨੀ ਬਣਾਇਆ ਕਿ ਉਹਨਾਂ ਨੇ ਇੱਥੇ ਪਹੁੰਚਣਾ। ਲੇਕਿਨ ਜਿਸ ਲੈਵਲ ਦੇ ਉੱਤੇ ਰਿਪਰੈਜ਼ੈਂਟੇਟਿਵ ਗੈਦਰਿੰਗ ਸੀ, ਔਰ ਉਹ ਅਸੀਂ ਦੇਖ ਸਕਦੇ ਹਾਂ ਕਿ ਬੇਸ਼ੱਕ ਪ੍ਰੋਗਰਾਮ ਦਾ ਵਕਤ 2 ਤੋਂ 5 ਵਜੇ ਤੱਕ ਸੀ, ਲੇਕਿਨ ਟ੍ਰਿਬਿਊਟਸ ਦੇਣ ਵਾਲਿਆਂ ਦੀ ਇੰਨੀ ਲੰਬੀ ਲਾਈਨ ਸੀ ਕਿ ਗੁਰਦੁਆਰਾ ਕਮੇਟੀ ਨੇ ਆਪਣਾ ਜੋ ਉਹਨਾਂ ਦਾ ਲਾਈਵ ਟੈਲੀਕਾਸਟ ਹੁੰਦਾ ਉਸ ਪ੍ਰੋਗਰਾਮ ਨੂੰ ਸਸਪੈਂਡ ਕਰਕੇ ਇਸ ਨੂੰ ਆਲਮੋਸਟ 6:30-7 ਵਜੇ ਤੱਕ ਚੱਲਣ ਦਿੱਤਾ। ਇਹਦੇ ਬਾਵਜੂਦ ਵੀ ਕੁਝ ਜਿਹੜੇ ਸੀ ਉਹਨਾਂ ਨੂੰ ਅਸੀਂ ਅਕਮੋਡੇਟ ਨਹੀਂ ਕਰ ਸਕੇ। ਔਰ ਇਸ ਮੌਕੇ ਦੇ ਉੱਤੇ ਸਿਰਫ ਇਹੀ ਨਹੀਂ ਕਿ ਉਹਨਾਂ ਦੇ ਨਾਲ ਸਿਰਫ ਉਹਨਾਂ ਦੀ ਆਰਗੇਨਾਈਜੇਸ਼ਨ ਜਾਂ TV 84 ਜਾਂ ਸਿੱਖ ਯੂਥ ਆਫ ਅਮਰੀਕਾ, ਸਾਰੀਆਂ ਪੰਥਕ ਜਥੇਬੰਦੀਆਂ ਔਰ ਖਾਸ ਤੌਰ 'ਤੇ ਪਾਕਿਸਤਾਨੀ ਕਮਿਊਨਿਟੀ ਵੱਲੋਂ ਵੀ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦੇ ਰਾਜਾ ਰਜ਼ਾਕ ਉਹਨਾਂ ਨੇ ਹਾਜ਼ਰੀ ਲਵਾਈ। ਇਸੇ ਤਰ੍ਹਾਂ
ਈਵਨ ਦਿੱਲੀ ਤੋਂ ਵੀ ਜਿਹੜੇ ਪੰਥਕ ਸੋਚ ਰੱਖਣ ਵਾਲੇ ਵੀਰ ਸੀ ਉਹਨਾਂ ਨੇ ਆ ਕੇ ਆਪਣੀ ਟ੍ਰਿਬਿਊਟ ਦਿੱਤੀ ਕਿ ਭਾਈ ਅਸੀਂ ਜੋ ਸੇਵਾਵਾਂ TV 84 ਰਾਹੀਂ ਡਾਕਟਰ ਸਾਹਿਬ ਨੇ ਕੀਤੀਆਂ ਨੇ ਅਸੀਂ ਉਸ ਨੂੰ ਐਪਰੀਸ਼ੀਏਟ ਕਰਦੇ ਔਰ ਨਾਲ ਦੀ ਨਾਲ ਜਿਹੜਾ ਮੈਸੇਜ ਸੀ ਥਰੂ ਆਊਟ ਜ਼ਾਹਰ ਹੈ ਕਿ ਜਿਹੜੇ ਇਸ ਕਿਸਮ ਦੇ ਸਮਾਗਮ ਕੀਰਤਨ ਦੇ ਨਾਲ ਸਹਿਜ ਪਾਠ ਦਾ ਭੋਗ ਪਿਆ ਕੀਰਤਨ ਹੈ ਫਿਰ ਕਥਾਵਾਚਕ ਜਿਹੜੇ ਗੁਰਸਿੱਖ ਵੀਰ ਸਨ ਉਹਨਾਂ ਨੇ ਵੀ ਕਿਉਂਕਿ ਡਾਕਟਰ ਸਾਹਿਬ ਦੀ ਸ਼ਖਸੀਅਤ ਇਸ ਕਿਸਮ ਦੀ ਸੀ ਕਿ ਉਹ ਹਰ ਇੱਕ ਦੇ ਨਾਲ ਹਰ ਇੱਕ ਲੈਵਲ ਦੇ ਉੱਤੇ ਉਹਨਾਂ ਨੇ ਜਿਹੜਾ ਰਾਬਤਾ ਵੀ ਰੱਖਿਆ ਔਰ ਹਰ ਫੀਲਡ ਇਹ ਨਹੀਂ ਹੈ ਕਿ ਸਿਰਫ ਇੱਕ ਪੋਲੀਟੀਕਲ ਐਕਟਿਵਿਜ਼ਮ ਉਹਨਾਂ ਨੇ ਕੀਤਾ ਹੈ ਜਦੋਂ ਉਹ ਗੁਰਦੁਆਰਾ ਸਾਹਿਬ ਦੇ ਟਰਸਟੀ ਸਨ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਭਾਈ ਅਲਟੀਮੇਟਲੀ ਸਿੱਖੀ ਦਾ ਧੁਰਾ ਗੁਰੂ ਗ੍ਰੰਥ ਸਾਹਿਬ ਨੇ ਔਰ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਪਾਠ ਰੈਗੂਲਰ ਇੱਕ ਡਿਸਪਲਿਨਡ ਤਰੀਕੇ ਨਾਲ ਇੱਕ ਟ੍ਰੇਨਡ ਢੰਗ ਦੇ ਨਾਲ ਹੋਏ ਔਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਸੰਥਿਆ ਪ੍ਰੋਗਰਾਮ ਸ਼ੁਰੂ ਕੀਤਾ ਉਹਦੇ ਲਈ ਸਪੈਸ਼ਲ ਇੱਕ ਨੂੰ ਜਿਹੜੇ ਸਿੰਘ ਹੈ ਉਹਨੂੰ ਸਪਾਂਸਰ ਕੀਤਾ ਗਿਆ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੰਘਾਂ ਸਿੰਘਣੀਆਂ ਨੇ ਲਗਾਤਾਰ ਕਈ ਮਹੀਨੇ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲਈ ਔਰ ਇਹ ਉਹਨਾਂ ਦਾ ਇੱਕ ਔਰ ਇਹ ਉਹ ਕਹਿੰਦੇ ਵੀ ਸੀ ਕਿ ਭਾਈ ਸਾਨੂੰ ਬਹੁਤ ਵਾਰ ਅਸੀਂ ਵੀ ਪੰਡਤਾਂ ਵਾਂਗ ਜਾਂ ਦੂਜਿਆਂ ਵਾਂਗ ਕਿਉਂ ਇਸੇ ਗੱਲ 'ਤੇ ਡਿਪੈਂਡ ਕਰਦੇ ਹਾਂ ਕਿ ਭਾਈ ਕੋਈ ਟ੍ਰੇਨਡ ਪਾਠੀ ਜਿਹਦਾ ਪ੍ਰੋਫੈਸ਼ਨ ਇਹ ਹੋਏ ਅਸੀਂ ਕਿਉਂ ਨਹੀਂ ਖੁਦ ਬਾਣੀ ਪੜ੍ਹ ਸਕਦੇ ਤਾਂ ਕਿ ਅਖੰਡ ਪਾਠ ਕਰਨ ਲਈ ਵੀ ਜਿਹੜੇ ਗੁਰਸਿੱਖ ਨੇ ਉਹ ਵਲੰਟੀਅਰ ਕਰਨ ਔਰ ਆਪਣੇ ਘਰਾਂ 'ਚ ਵੀ ਪਾਠ ਸੋ ਇਹ ਵੀ ਜਿਹੜਾ ਉਹਨਾਂ ਦਾ ਪ੍ਰੋਜੈਕਟ ਸੀ ਬੜੀ ਕਾਮਯਾਬੀ ਨਾਲ ਚੱਲਿਆ ਹਾਲਾਂਕਿ ਮੈਨੂੰ ਨਹੀਂ ਪਤਾ ਵੀ ਉਸ ਨੂੰ ਅੱਗੇ ਜਾਰੀ ਰੱਖਿਆ ਗਿਆ ਕਿ ਨਹੀਂ ਲੇਕਿਨ ਉਸ ਪੀਰੀਅਡ ਦੇ ਵਿੱਚ ਇਹ ਵੱਡੀ ਬ੍ਰੇਕ ਥਰੂ ਸੀ ਜਿਹੜਾ ਕਿ ਮੈਂ ਸਮਝਦਾ ਹਾਂ ਵੀ ਧਾਰਮਿਕ ਪਿੜ ਦੇ ਵਿੱਚ ਔਰ ਖਾਸ ਤੌਰ ਤੇ ਗੁਰਦੁਆਰਾ ਰਿਚਮੰਡ ਹਿੱਲ 'ਚ ਉਹਨਾਂ ਦੀ ਵੱਡੀ ਕੰਟਰੀਬਿਊਸ਼ਨ ਸੀ ਦੂਸਰੀ ਗੱਲ ਜਿਹੜੀ ਉਹਨਾਂ ਨੂੰ ਸ਼ਰਧਾਂਜਲੀ ਦੇ ਪੀਰੀਅਡ ਸਾਹਮਣੇ ਆਈ ਕਿ ਕਿਵੇਂ ਗੁਰਦੁਆਰਾ ਰਿਚਮੰਡ ਹਿੱਲ ਦਾ ਕਨਸਟੀਟਿਊਸ਼ਨ ਜਦੋਂ ਲਿਖਿਆ ਜਾ ਰਿਹਾ ਸੀ ਉਸ ਦੇ ਬਾਈ ਲਾਜ਼ ਬਣ ਰਹੇ ਸੀ ਤੇ ਇਸ ਗੱਲ ਨੂੰ ਦੇਖਦੇ ਹਾਂ ਕਿ ਕਿਵੇਂ ਇੰਡੀਅਨ ਸਿਸਟਮ ਅੱਡ-ਅੱਡ ਤਰੀਕਿਆਂ ਦੇ ਨਾਲ ਗੁਰਦੁਆਰਾ ਐਡਮਿਨਿਸਟ੍ਰੇਸ਼ਨ 'ਚ ਜਿਹੜਾ ਘੁਸਪੈਠ ਕਰ ਰਿਹਾ ਹੈ ਉਸ ਦੇ ਦੀਆਂ ਕੁਝ ਝਲਕੀਆਂ ਅਸੀਂ ਸ਼ਿਕਾਗੋ ਜਾਂ ਦੂਸਰੀਆਂ ਥਾਵਾਂ ਤੇ ਦੇਖੀਆਂ ਜਿੱਥੇ ਕਿ ਗੈਰ ਸਿੱਖ ਜਿਹੜੇ ਹਿੰਦੂ ਸਨ ਉਹਨਾਂ ਦੀਆਂ ਲਿਆ ਕੇ ਵੀ ਵੋਟਾਂ ਬਣਾਈਆਂ ਜਾਂਦੀਆਂ ਸੀ ਇਹ ਕਹਿ ਕੇ ਜੀ ਇਹ ਤਾਂ ਸ਼ਰਧਾਲੂ ਨੇ ਗੁਰਦੁਆਰੇ ਆਉਣ ਵਾਲੇ ਨੇ ਦੂਸਰੇ ਤੇ ਇਹ ਵੋਟਰ ਕਿਉਂ ਨਹੀਂ ਬਣ ਸਕਦੇ ਔਰ ਇਹ ਪੈਟਰਨ ਜਦੋਂ ਅਸੀਂ ਜਾਲੀ ਵੋਟਾਂ ਦੇ ਹਵਾਲੇ ਨਾਲ ਦੇਖਦੇ ਹਾਂ ਅਜੇ ਵੀ ਬਹੁਤ ਸਾਰੀਆਂ ਥਾਵਾਂ ਤੇ ਮੌਜੂਦ ਹੈ ਸੋ ਡਾਕਟਰ ਸਾਹਿਬ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਬੇਸਿਕ ਕਨਸਟੀਟਿਊਸ਼ਨ ਔਰ ਬਾਈ ਲਾਜ਼ ਦਾ ਇਹ ਹਿੱਸਾ ਹੋਏ ਕਿ ਸਿਰਫ ਸਿੱਖੀ ਸਰੂਪ ਵਾਲਾ ਹੀ ਵੋਟਰ ਬਣ ਸਕਦਾ ਕੋਈ ਗੁਰਦੁਆਰਾ ਸਾਹਿਬ ਆਉਣ ਤੋਂ ਕਿਸੇ ਨੂੰ ਰੋਕਦਾ ਨਹੀਂ ਹੈ ਪਰ ਜੇ ਸਿੱਖਾਂ ਦੀ ਸੰਸਥਾ ਹੈ ਮੈਨੇਜ ਜਿਹੜਾ ਉਹ ਕੋਈ ਗੈਰ ਸਿੱਖ ਕਰੇ ਔਰ ਇੰਡੀਅਨ ਸਿਸਟਮ ਸਾਡੇ ਵਿੱਚ ਵੜਿਆ ਹੋਏ ਔਰ ਉਸ ਦਾ ਨਤੀਜਾ ਇਹ ਹੋਇਆ ਕਿ ਭਾਈ ਇਹ ਬੇਸ਼ੱਕ ਉਹਨਾਂ ਲਈ ਇਹ ਟਫ ਸੀ ਉਹਨਾਂ ਦੀ ਆਪਣੀ ਧਿਰ ਜਿਹਦੇ ਨਾਲ ਉਹ ਜੁੜੇ ਹੋਏ ਸੀ ਉਹਨਾਂ 'ਚੋਂ ਵੀ ਆਪੋਜੀਸ਼ਨ ਹੋ ਰਹੀ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਇਸ ਤਰੀਕੇ ਨਾਲ ਅਸੀਂ ਇਲੈਕਸ਼ਨ ਹਾਰ ਜਾਵਾਂਗੇ ਕਿਉਂਕਿ ਸਾਡੀ ਧਿਰ ਕੋਲ ਜ਼ਿਆਦਾ ਉਹ ਲੋਕ ਨੇ ਜਿਹੜੇ ਸਿੱਖੀ ਸਰੂਪ 'ਚ ਨਹੀਂ ਨੇ ਪਰ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਉਹਨਾਂ ਦੀ ਸਾਰੀ ਟੀਮ ਜਿਨ੍ਹਾਂ 'ਚ ਮਾਸਟਰ ਮਹਿੰਦਰ ਸਿੰਘ ਔਰ ਦੂਸਰੇ ਸਰ ਕਿਰਪਾਲ ਸਿੰਘ ਬਿਲਿੰਗੇ ਸਾਰੇ ਸ਼ਾਮਲ ਸਨ ਔਰ ਨਤੀਜੇ ਦੇ ਤੌਰ ਤੇ ਅਸੀਂ ਸਮਝਦੇ ਹਾਂ ਕਿ ਜਿਹੜੇ ਮੈਨੇਜਮੈਂਟ ਸੇਵਾ ਕਰਨ ਲਈ ਆਉਣਾ ਚਾਹੁੰਦੇ ਨੇ ਭਾਵੇਂ ਕਈਆਂ ਨੇ ਉਦੋਂ ਮਜਬੂਰੀ ਵਾਸੀ ਕੇਸ ਰੱਖੇ ਹੋਣ ਜਾਂ ਦਸਤਾਨਾ ਸਜਾਈਆਂ ਹੋਣ ਪਰ ਇੱਕ ਵਾਰ ਜਦੋਂ ਕੋਈ ਸਿੱਖੀ ਦਾਇਰੇ 'ਚ ਆ ਜਾਂਦਾ ਹੈ ਉਸ ਨੂੰ ਫਿਰ ਸਮਝ ਆਉਂਦੀ ਹੈ ਕਿ ਇਹ ਕੇਸ ਗੁਰੂ ਦੀ ਮੋਹਰ ਕਿੰਨੇ ਕੀਮਤੀ ਨੇ ਔਰ ਕਿਵੇਂ ਸਾਡੀ ਦਸਤਾਰ ਸਾਡਾ ਫਖਰ ਹੈ ਸਾਡਾ ਮਾਣ ਹੈ ਸੋ ਇਹ ਜਿਹੜੇ ਆਸਪੈਕਟ ਪਹਿਲੀਆਂ ਟ੍ਰਿਬਿਊਟਸ ਦੇ ਵੇਲੇ ਜਿਹੜਾ ਖਾਸ ਤੌਰ ਤੇ ਡਾਲਸ ਬਹੁਤਾ ਉਹਨਾਂ ਦੇ ਪੋਲੀਟੀਕਲ ਐਕਟਿਵਿਜ਼ਮ ਦੀ ਗੱਲ ਸੀ ਇਹ ਆਪਣੇ ਆਪ ਦੇ ਵਿੱਚ ਇੱਕ ਉਹਨਾਂ ਦੀ ਰਿਲੀਜੀਅਸ ਫੀਲਡ ਦੇ ਵਿੱਚ ਜਿਹੜੀ ਕੰਟਰੀਬਿਊਸ਼ਨ ਹੈ ਉਸ ਦਾ ਵੀ ਜ਼ਿਕਰ ਸੀ ਜੀ ਡਾਲਸ 'ਚ ਹੁੰਦੇ ਆ ਜਿਵੇਂ ਉਹਨਾਂ ਦੀ ਜੈਨਰੋਸਿਟੀ ਉਹਨਾਂ ਨੇ ਕਿਵੇਂ ਜਿਹੜਾ ਬਹੁਤਿਆਂ ਦੀ ਮਦਦ ਕੀਤੀ ਖਾਸ ਤੌਰ ਤੇ ਸਟੂਡੈਂਟਸ ਦੀ ਕਿਵੇਂ ਉਹਨਾਂ ਨੇ ਜਿਹੜਾ ਟਿਊਸ਼ਨ ਫੀਸ ਦਿੱਤੀਆਂ ਜਾਂ ਦੂਜੀਆਂ ਸੋ ਇਹ ਰਿਚਮੰਡ ਹਿੱਲ ਦੀ ਗੈਦਰਿੰਗ ਦੇ ਵਿੱਚ ਈਵਨ ਇਹ ਜਿਹੜਾ ਪਾਰਟ ਸੀ ਇਹ ਹੋਰ ਵੀ ਵੱਡੇ ਪੈਮਾਨੇ ਦੇ ਉੱਤੇ ਡਿਸਕਸ ਹੋਇਆ ਕਿ ਕਿਵੇਂ ਕਈ ਟੁੱਟਦੇ ਘਰ ਜਿਵੇਂ ਭਾਈ ਦਲਜੀਤ ਸਿੰਘ ਡਿਟਰੋਇਟ ਹੋਰਾਂ ਨੇ ਆਪਣਾ ਜਿਹੜਾ ਐਕਸਪੀਰੀਅੰਸ ਦੱਸਿਆ ਕਿ ਕਿਵੇਂ ਇੱਕ ਕਪਲ ਜਿਹਨਾਂ ਦਾ ਆਪਸ ਤੋੜ ਵਿਛੋੜ ਹੋ ਰਿਹਾ ਸੀ ਡਾਕਟਰ ਰਣਜੀਤ ਸਿੰਘ ਆਏ ਉਹਨਾਂ ਨੇ ਆ ਕੇ ਕਿਹਾ ਕਿ ਭਾਈ ਦੇਖੋ ਕਈ ਵਾਰ ਜਦੋਂ ਨਵਾਂ ਵਿਆਹ ਹੁੰਦਾ ਹੈ ਆਰਥਿਕ ਤੰਗ ਦਸਤੀਆਂ ਕਿਉਂਕਿ ਕਪਲ ਦਾ ਜਿਹੜਾ ਹਸਬੈਂਡ ਸੀ ਉਹਨਾਂ ਕੋਲ ਜੌਬ ਨਹੀਂ ਸੀ ਜਾਂ ਉਹਨਾਂ ਨੇ
ਕਿਹਾ ਕਿ ਵੀ ਨਹੀਂ, ਕਈ ਵਾਰ ਇਹ ਆਰਥਿਕ ਤੰਗ ਦਸਤੀਆਂ ਹੀ ਕਰਦੀਆਂ ਨੇ। ਉਹਨਾਂ ਨੇ ਇਹ ਦਲਜੀਤ ਸਿੰਘ ਹੋਰਾਂ ਨੇ ਜਿਵੇਂ ਕਿਹਾ ਕਿ ਉਹਨਾਂ ਨੇ $10,000 ਕੈਸ਼ ਉਹ ਨਿਊਯਾਰਕ ਤੋਂ ਲੈ ਕੇ ਆਏ, ਉਹਨਾਂ ਨੇ ਦਿੱਤਾ, ਔਰ ਨਾਲ ਉਹਨਾਂ ਨੇ ਇੱਕ ਬਲੈਂਕ ਚੈੱਕ ਦਿੱਤਾ ਹੈ ਕਿ ਜਿੰਨੀ ਕਦੇ ਵੀ ਲੋੜ ਪਏ ਮੈਨੂੰ ਕਾਲ ਕਰਕੇ ਦੱਸ ਦੇਣਾ ਤੇ ਤੁਸੀਂ ਇਸ ਨੂੰ ਭਰ ਸਕਦੇ ਹੋ। ਹੁਣ ਇਸ ਕਿਸਮ ਦਾ ਜਦੋਂ ਤੁਸੀਂ ਕਿਸੇ ਇਨਸਾਨ ਬਾਰੇ ਦੇਖਦੇ ਹੋ ਕਿ ਭਾਈ ਕਿਵੇਂ ਇਨਸਾਨੀ ਪੀੜ ਦੇ ਨਾਲ ਉਹ ਭਰਿਆ ਹੋਇਆ, ਜ਼ੁਲਮ ਦੇ ਖਿਲਾਫ ਲੜਨ ਦੀ ਗੱਲ, ਔਰ ਇਸ ਨੂੰ ਈਵਨ ਜਿਹੜੇ ਕਥਾਵਾਚਕ ਸੀ ਉਹਨਾਂ ਨੇ ਰਿਲੇਟ ਕੀਤਾ ਕਿ ਕਿਸ ਕਦਰ ਉਹ ਅਕਾਲ ਤਖਤ ਨੂੰ ਔਰ ਗੁਰੂ ਪੰਥ ਨੂੰ ਸਮਰਪਿਤ ਸੀ ਕਿ ਜੇ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਆਉਂਦਾ ਹੈ ਕਿ ਭਾਈ ਇਹ ਸਿਗਰਟ, ਸ਼ਰਾਬ, ਇਹ ਕਾਰੋਬਾਰ ਜਿਹੜੇ ਨੇ ਇਹਨਾਂ ਦੀ ਕਮਾਈ ਜਿਹੜੀ ਹੈ ਇਹ ਗੁਰਸਿੱਖ ਨੂੰ ਸ਼ੋਭਦੀ ਨਹੀਂ ਹੈ। ਹਾਲਾਂਕਿ ਉਹ ਉਹਨਾਂ ਦਾ ਜਿਹੜਾ ਉਹ ਲਿਖਤ ਸੀ ਕਿਸੇ ਹੋਰ ਕੰਟੈਕਸਟ ਸੀ, ਲੇਕਿਨ ਡਾਕਟਰ ਸਾਹਿਬ ਨੇ ਔਰ ਇਹ ਗੱਲ ਭਾਈ ਬਲਾਕਾ ਸਿੰਘ ਉਹਨਾਂ ਨੇ ਵੀ ਕਹੀ ਕਿ ਉਹਨਾਂ ਨੇ ਅਕਾਲ ਤਖਤ ਦੇ ਉਸ ਹੁਕਮਨਾਮੇ ਦੀ ਕਾਪੀ ਆਪਣੇ ਉਸ ਦੇ ਦਰਵਾਜ਼ੇ ਤੇ ਚਿਪਕਾ ਲਈ, ਔਰ ਉਹਨਾਂ ਦਾ ਸਕਸੈਸਫੁਲ ਕਾਰੋਬਾਰ ਜਿਹੜਾ ਗੈਸ ਸਟੇਸ਼ਨਾਂ ਦਾ ਸੀ, ਕਿਉਂਕਿ ਗੈਸ ਸਟੇਸ਼ਨਾਂ ਤੇ ਹੀ ਕੁਝ ਹੁੰਦਾ, ਉਹਨਾਂ ਨੇ ਉਸ ਚੋਂ ਆਪਣੇ ਆਪ ਨੂੰ ਵਿਦਡਰਾ ਕਰ ਲਿਆ। ਉਹਨਾਂ ਨੇ ਕਿਹਾ ਵੀ ਨਹੀਂ ਇਹ, ਔਰ ਇਹ ਕਥਾਵਾਚਕ ਜਿਹੜੇ ਕੋਟ ਕਰ ਰਹੇ ਸੀ ਉਹ ਕਹਿਣ ਲੱਗੇ ਕਿ ਭਾਈ ਮੇਰੇ ਲਈ, ਮੈਂ ਉਹਨਾਂ ਬਾਰੇ ਉਹਨਾਂ ਦੀ ਸਿਆਸੀ ਕੰਟਰੀਬਿਊਸ਼ਨ ਬਾਰੇ ਤਾਂ ਇੱਥੇ ਹੀ ਸੁਣਿਆ, ਪਰ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਮੁੱਢਲੇ ਤੌਰ ਦੇ ਉੱਤੇ ਉਹਨਾਂ ਦੀ ਐਸਟੈਬਲਿਸ਼ਡ ਬਿਜ਼ਨਸ ਚੋਂ ਨਿਕਲ ਕੇ ਫਿਰ ਉਹ ਨਵੇਂ ਕੰਪੀਟੀਸ਼ਨਸ ਔਰ ਨਵੇਂ ਪਾਸੇ ਗਏ, ਲੇਕਿਨ ਇਹ ਕਿਸੇ ਦਾ ਕਿਸ ਹੱਦ ਤੱਕ ਫੇਥ ਹੈ ਗੁਰੂ ਦੇ ਉੱਤੇ, ਮੀਰੀ ਪੀਰੀ ਦੇ ਕਾਨਸੈਪਟ ਦੇ ਉੱਤੇ ਔਰ ਸਿੱਖ ਵੈਲਿਊਜ਼ ਦੇ ਉੱਤੇ, ਔਰ ਇਸ ਦੇ ਨਾਲ ਨਾਲ ਜਿਵੇਂ ਸਾਰੀਆਂ ਹੀ ਜਥੇਬੰਦੀਆਂ, ਕੋਈ ਨਹੀਂ ਐਸਾ ਹੈ ਜਿਹਨੇ ਉੱਥੇ ਪਾਰਟਿਸਿਪੇਟ ਨਹੀਂ ਕੀਤਾ, ਔਰ ਉਹ ਪਰਿਵਾਰ ਉਹ ਭਾਵੇਂ ਡਰਾਈਵ ਕਰਕੇ ਆਲ ਦਾ ਵੇ 10-12 ਘੰਟੇ, ਕੋਈ ਕਲਾ ਮਾਜ਼ੂ ਤੋਂ ਪਰਿਵਾਰ ਆਉਂਦਾ ਹੈ, ਕੋਈ ਕਿਤੋਂ ਹੈ ਵਾਸ਼ਿੰਗਟਨ DC ਤੋਂ ਵਿਦ ਫੈਮਲੀਜ਼, ਔਰ ਕੈਨੇਡਾ ਤੋਂ। ਮੈਂ ਖਾਸ ਤੌਰ ਤੇ ਸ਼ੁਕਰੀਆ ਵੀ ਅਦਾ ਕਰਨਾ ਚਾਹੁੰਦਾ, ਹਾਲਾਂਕਿ ਜਦੋਂ ਇਹ ਇਸ ਕਿਸਮ ਦਾ ਜਿਹੜਾ ਵੈਰਾਗ ਵਾਲਾ ਮਾਹੌਲ ਹੁੰਦਾ ਹੈ, ਕੋਈ ਇਹ ਨਹੀਂ ਹੁੰਦਾ ਵੀ ਕੋਈ ਕਿਸੇ ਨੂੰ ਸੱਦਾ ਦਿੰਦਾ ਹੈ ਜਾਂ ਕੋਈ ਕਿਸੇ ਨੂੰ ਮਿੰਨਤ ਮਜ਼ਾਮਤ ਕਰਦਾ ਵੀ ਜ਼ਰੂਰ, ਪਰ ਉਹਨਾਂ ਨੇ ਆਪਣਾ ਇਹ ਫਰਜ਼ ਸਮਝਿਆ। ਔਰ ਜਿਵੇਂ ਈਵਨ ਸ਼ਰਧਾਂਜਲੀਆਂ ਦੀ ਓਪਨਿੰਗ ਵੀ ਭਾਈ ਮਨਵੀਰ ਸਿੰਘ ਜਿਹੜੇ ਆਪਣੀ ਸਿੰਘਣੀ ਸਾਹਿਬਾ ਦੇ ਨਾਲ ਆਏ, ਉਹਨਾਂ ਨੇ ਪ੍ਰੋਗਰਾਮ ਦੀ ਪਹਿਲੀ ਤਕਰੀਰ ਕੀਤੀ ਆਲ ਦਾ ਵੇ ਡਰਾਈਵ ਕਰਕੇ, ਉਹ ਮੌਂਟਰੀਆਲ ਤੋਂ ਆਏ। ਇਸੇ ਤਰ੍ਹਾਂ ਟੋਰਾਂਟੋ ਤੋਂ ਸਾਡੇ ਵੀਰ ਭਾਈ ਸੁਖਦੇਵ ਸਿੰਘ ਗਿੱਲ ਜਿਹੜੇ ਅੱਜ ਦੀ ਆਵਾਜ਼ ਪ੍ਰੋਗਰਾਮ ਪਿਛਲੇ ਕੁਆਟਰ ਆਫ ਏ ਸੈਂਚੁਰੀ 25 ਵਰਿਆਂ ਤੋਂ ਜ਼ਿਆਦਾ ਸਮੇਂ ਤੋਂ ਰਨ ਕਰਦੇ ਨੇ, ਉਹਨਾਂ ਦੇ ਨਾਲ ਭਾਈ ਸਤਨਾਮ ਸਿੰਘ ਜਿਹੜੇ ਸਾਡੇ ਨਾਲ ਪਿਆਰ ਕਰਦੇ ਨੇ, ਕੌਮੀ ਪਿਆਰ ਵਿੱਚ ਰੰਗੇ ਹੋਏ ਨੇ ਭਾਈ ਗੁਰਵਿੰਦਰ ਸਿੰਘ, ਔਰ ਖ਼ਾਸ ਤੌਰ ਤੇ ਰਣਜੀਤ ਸਿੰਘ ਮਾਨ ਜਿਹੜੇ ਹਾਜ਼ਰ ਜਵਾਬੀ ਵੀ ਹੈ, ਔਰ ਪੰਥਕ ਪਿੜ ਦੇ ਵਿੱਚ ਵੀ ਉਹ ਜਦੋਂ ਪਹਿਲਾ ਸੰਘਰਸ਼ 84 ਤੋਂ ਬਾਅਦ ਦਾ ਸ਼ੁਰੂ ਹੁੰਦਾ, ਉਹ ਸਾਰਿਆਂ ਤੋਂ ਬਹੁਤ ਚੰਗੀ ਤਰ੍ਹਾਂ ਵਾਕਿਫ ਨੇ, ਔਰ ਉਹਨਾਂ ਨਾਲ ਵੀ ਡਾਕਟਰ ਰਣਜੀਤ ਸਿੰਘ ਹੋਰਾਂ ਦਾ ਇੱਕ ਪੀਰੀਅਡ ਦੇ ਵਿੱਚ ਸੰਪਰਕ ਰਿਹਾ, ਖਾਸ ਤੌਰ ਤੇ ਕਿਉਂਕਿ ਉਹ ਡਾਕਟਰ ਸਾਹਿਬ ਸਮਝਦੇ ਸੀ ਕਿ ਭਾਈ ਜਿਹੜਾ ਜਿੱਥੇ ਜਿੱਥੇ ਕੋਈ ਕੰਟਰੀਬਿਊਟ ਕਰ ਸਕਦਾ ਉਹਨਾਂ ਦੇ ਨਾਲ ਅਸੀਂ ਪੰਥਕ ਕਾਜ਼ ਦੇ ਲਈ ਰਾਬਤਾ ਰੱਖੀਏ। ਸੋ ਪਰਿਵਾਰ ਦੇ ਲਈ ਇੱਕ ਵਿਛੋੜਾ, ਪੀੜ ਔਰ ਆਉਣ ਵਾਲੇ ਚੈਲੰਜਸ ਸਾਹਮਣੇ ਨੇ, ਔਰ ਮੈਂ ਸਮਝਦਾ ਵੀ ਇਹ ਵੀ ਇੱਕ ਬੈਫਿਟਿੰਗ ਜਿਹੜੀ ਟ੍ਰਿਬਿਊਟ ਸੀ ਨਾ ਸਿਰਫ ਡਾਕਟਰ ਸਾਹਿਬ ਨੂੰ, ਸਗੋਂ ਆਲਮੋਸਟ ਜਿੰਨੇ ਸੀ ਉਹਨਾਂ ਨੇ, ਬਹੁਤਿਆਂ ਨੇ ਕਿਹਾ ਭਾਈ ਅਸੀਂ ਆਪਣੇ ਯੰਗਰ ਡੇਜ਼ ਦੇ ਵਿੱਚ ਨਿਊਯਾਰਕ ਆਏ, ਉਦੋਂ ਬਹੁਤ ਸਾਰਿਆਂ ਦੇ ਪਰਿਵਾਰ ਜਾਂ ਪਿੱਛੇ ਸੀ ਜਾਂ ਬਹੁਤਿਆਂ ਦੇ ਵਿਆਹ ਨਹੀਂ ਸੀ ਹੋਏ, ਤੇ ਉਹਨਾਂ ਸਾਰਿਆਂ ਨੇ ਜਿਹੜੀ ਹੌਸਪਿਟੈਲਿਟੀ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਘਰ ਦੀ ਬਾਣੀ, ਭੈਣ ਜੀ ਅਵਨਾਸ਼ ਕੌਰ ਉਹਨਾਂ ਦੀ ਸਿੰਘਣੀ ਸਾਹਿਬਾਂ, ਜਿਵੇਂ ਖਿੜੇ ਮੱਥੇ 30-32 ਸਾਲ ਉਹਨਾਂ ਨੇ ਆਪਣੇ ਸ਼ਰੀਕੇ ਹਯਾਤ ਦਾ ਸਾਥ ਵੀ ਦਿੱਤਾ, ਪਰ ਪੰਥਕ ਪਿੜ ਦੇ ਵਿੱਚ ਵੀ ਜਿਹੜਾ ਉਹਨਾਂ ਦੀ ਕੰਟਰੀਬਿਊਸ਼ਨ ਹੈ ਇਹ ਵੀ ਜਿਹੜੀ ਹੈ ਰੈਕਗਨਾਈਜ਼ ਕੀਤੀ ਗਈ, ਔਰ ਉਹਨਾਂ ਨੂੰ ਜਿੱਥੇ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ, ਬਾਕੀ ਸਾਰੀਆਂ ਜਥੇਬੰਦੀਆਂ ਵੱਲੋਂ, ਖਾਸ ਤੌਰ ਤੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਜਿਹੜਾ ਉਹ ਆਨਰ ਕੀਤਾ ਗਿਆ ਸਿਰੋਪਾਓ ਦੇ ਨਾਲ, ਸ਼ਾਲ ਦੇ ਨਾਲ, ਔਰ ਇਹ ਸਾਰਾ ਵਰਤਾਰਾ। ਹਾਲਾਂ ਇਸ ਕਿਸਮ ਦੇ ਸਮਾਗਮ ਵੈਰਾਗਮਈ ਹੁੰਦੇ ਨੇ, ਕੋਈ ਕਿਸੇ ਨਾਲ ਬਹੁਤੀ ਗੱਲ ਕਰਨਾ ਵੀ 1 to 1, ਬਹੁਤ ਸਾਰੇ ਜਿਹੜੇ ਆ ਕੇ ਸਾਨੂੰ ਵੀ ਮਿਲੇ, ਗੱਲ ਨਾਲ ਲੱਗ ਕੇ ਇੱਕ ਚੁੱਪਚਾਪ ਦੇ ਵਗੇ ਅਥਰੂ ਆਪਣੇ ਆਪ 'ਚ ਦੱਸ ਰਹੇ ਸੀ ਕਿ ਕਿਸ ਕਦਰ ਕਿੰਨਾ ਕੀਮਤੀ ਹੀਰਾ ਸਾਡਾ ਜਿਹੜਾ ਗਵਾਚਿਆ। ਔਰ ਦੂਸਰਾ ਪਾਰਟ ਜਿਹੜਾ, ਹਾਲਾਂ ਅਸੀਂ ਕਿਸੇ ਵੀ ਇਸ ਕਿਸਮ ਦੀ ਸਿਚੁਏਸ਼ਨ ਨੂੰ
ਕਿਸੇ ਮੁਫਾਦ ਲਈ ਜਾਂ ਕਿਸੇ ਪੁਆਇੰਟ ਨੂੰ ਪ੍ਰੋਜੈਕਟ ਕਰਨ ਲਈ ਨਹੀਂ ਵਰਤਣਾ ਚਾਹੁੰਦੇ ਜਾਂ ਨਹੀਂ ਵਰਤਦੇ, ਪਰ ਇਹ ਵੀ ਇੱਕ ਸਪੌਂਟੇਨੀਅਸ ਹਰ ਬੁਲਾਰੇ ਨੇ ਜਦੋਂ ਡਾਕਟਰ ਸਾਹਿਬ ਦੀ ਸ਼ਖਸੀਅਤ ਦੀ ਗੱਲ, ਉਹਨਾਂ ਦੀ ਜੈਨਰੋਸਿਟੀ, ਸਿੱਖ ਯੂਥ ਆਫ ਅਮਰੀਕਾ ਰਾਹੀਂ ਉਹਨਾਂ ਦਾ ਹਰ ਥਾਂ ਮੌਜੂਦ ਹੋਣਾ ਔਰ ਇਹ ਸਾਰੇ ਦੀ ਗੱਲ ਕੀਤੀ। ਔਰ ਆਲਮੋਸਟ ਹਰ ਇੱਕ ਨੇ TV 84 ਨੂੰ ਜਿਹੜਾ ਉਹ ਟੱਚ ਕੀਤਾ ਕਿ ਭਾਈ ਕਿਵੇਂ ਡਾਕਟਰ ਸਾਹਿਬ ਦਾ ਇਹ ਡ੍ਰੀਮ ਪ੍ਰੋਜੈਕਟ 10 ਸਾਲ ਤੋਂ ਜਿਹੜਾ ਲਗਾਤਾਰਤਾ ਨਾਲ ਚੱਲ ਰਿਹਾ, ਔਰ ਹਰ ਇੱਕ ਨੇ ਇਸ ਗੱਲ ਨੂੰ ਜਿਹੜਾ ਰਿਪੀਟ ਕੀਤਾ ਕਿ ਭਾਈ ਅਸੀਂ ਇਹ ਜਿਹੜਾ ਇਸ ਨੂੰ ਚੱਲਦਾ ਰੱਖਣਾ ਚਾਹੁੰਦੇ ਹਾਂ, ਅਸੀਂ ਦੇਖਣਾ ਚਾਹੁੰਦੇ ਹਾਂ ਇਸ ਨੂੰ ਕਿ ਭਾਈ ਇਹ ਬੁਲੰਦੀਆਂ ਚੜ੍ਹਦੀ ਕਲਾ 'ਚ ਰਹੇ। ਔਰ ਬਹੁਤ ਸਾਰੀਆਂ ਕਮਿਟਮੈਂਟਸ ਇਸ ਹਵਾਲੇ ਨਾਲ ਅਸੀਂ ਦੇਖਦੇ ਹਾਂ। ਅਜੇ ਬਹੁਤ ਕੁਛ ਜ਼ਬਾਨੀ ਕਲਾਮੀ ਵੀ ਹੈ ਔਰ ਕੁਛ ਨੇ ਜਿਹੜਾ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਅਸੀਂ ਸਮਝਦੇ ਹਾਂ ਉਹ ਪਹਿਲਾਂ ਵੀ ਨਾਲ ਜੁੜੇ ਹੋਏ ਸੀ। ਔਰ ਇਹ ਜਿਹੜਾ ਸਾਰਾ ਪਾਰਟ ਸੀ ਇਹਨੇ ਇਹ ਠੀਕ ਹੈ ਕਿ ਇਹ ਵੀ ਅੰਗਰੇਜ਼ੀ 'ਚ ਕਿਹਾ ਜਾਂਦਾ ਹੈ ਕਿ ਟਾਈਮ ਇਜ਼ ਏ ਬਿਗ ਹੀਲਰ, ਪਰਿਵਾਰ ਦੇ ਲਈ ਵੀ, ਪਿਆਰੇ ਜਨਾਂ ਲਈ ਵੀ। ਪਰ ਮੈਂ ਕੌਮੀ ਪੱਖ ਤੋਂ ਇਹ ਵੀ ਦੇਖਦਾ ਜਦੋਂ ਤੱਕ ਸਰਦਾਰ ਕਪੂਰ ਸਿੰਘ ਸੀ, ਸਰਦਾਰ ਕਪੂਰ ਸਿੰਘ ਹੀ ਸੀ। ਹੁਣ ਬੇਸ਼ੱਕ ਉਹਨਾਂ ਨੂੰ ਗਿਆ 40 ਸਾਲ ਹੋ ਗਏ ਨੇ, ਅਸੀਂ ਉਸ ਲੈਵਲ ਦਾ ਥਿੰਕਰ, ਫਿਲਾਸਫਰ, ਉਹ ਕੜੀ ਜਿਹੜਾ ਪ੍ਰੀ 47 ਔਰ ਪੋਸਟ 47 ਅੰਗਰੇਜ਼ਾਂ ਦੇ ਉਹ ਸਾਰੇ ਸਿਸਟਮ ਨੂੰ ਸਮਝਣ ਤੋਂ ਲੈ ਕੇ ਗਾਂਧੀ, ਨਹਿਰੂ ਦੇ ਸਾਰੇ ਨੂੰ ਸਮਝਣ ਤੋਂ ਲੈ ਕੇ ਮੌਜੂਦਾ ਹਾਕਮਾਂ ਨੂੰ ਵੀ ਸਮਝ ਉਹ ਮਿਸ ਹੋ ਜਾਂਦਾ। ਇਹ ਵੀ ਠੀਕ ਹੈ, ਕਿਹਾ ਜਾਂਦਾ ਜੀ ਬੰਦੇ ਚਲੇ ਜਾਂਦੇ ਨੇ, ਕੰਮ ਤੁਰਦੇ ਰਹਿੰਦੇ ਨੇ, ਲੇਕਿਨ ਕਈ ਚੀਜ਼ਾਂ ਜਿਹੜੀਆਂ ਜਿਨ੍ਹਾਂ ਸ਼ਖਸੀਅਤਾਂ ਨਾਲ ਜੁੜੀਆਂ ਹੁੰਦੀਆਂ ਨੇ ਜਦੋਂ ਉਹ ਤੁਰ ਜਾਂਦੀਆਂ ਨੇ ਉਹਨਾਂ ਦਾ ਘਾਟਾ ਕਦੇ ਪੂਰਾ ਨਹੀਂ ਹੁੰਦਾ। ਅਸੀਂ ਇੱਕ ਐਕਟਿਵਿਸਟ ਦੇ ਨਾਤੇ ਔਰ ਭਰਾਵਾਂ ਵਰਗੇ ਦੋਸਤ, ਦੋਸਤਾਂ ਵਰਗੇ ਭਰਾ, ਇੱਕ ਜਿਹੜੇ ਵਜੂਦ ਦਾ ਹਿੱਸਾ ਸੀ, ਰਿਫਲੈਕਸ਼ਨ ਸੀ ਸਾਡੇ ਆਪਣੇ ਆਪੇ ਦੀ, ਉਹਨਾਂ ਨੂੰ ਹਰ ਰੋਜ਼ ਹੀ ਨਹੀਂ ਹਰ ਪਲ ਯਾਦ ਕਰਾਂਗੇ ਕਿਉਂਕਿ ਇਹ ਜਿਹੜਾ ਸਫ਼ਰ ਹੁੰਦਾ ਹੈ ਉਹਨਾਂ ਦੇ ਇੱਕ ਸ਼ਰੀਕੇ ਹਯਾਤ ਜਿਹੜੇ ਉਹਨਾਂ ਦੇ ਜੀਵਨ ਸਾਥੀ ਨੇ ਭੈਣ ਜੀ ਅਵਿਨਾਸ਼ ਕੌਰ। ਪਰ ਜਦੋਂ ਅਸੀਂ ਕੇਸਰੀ ਕਾਫਲੇ ਦੇ ਸ਼ਰੀਕੇ ਹਯਾਤ ਦੀ ਗੱਲ ਕਰਦੇ ਤਾਂ ਫਿਰ ਉਹ ਸਾਡੇ ਨਾਲ ਹਰ ਸਾਹ ਦੇ ਨਾਲ ਉਹ ਨਿਭੇ ਔਰ ਉਹਨਾਂ ਨੇ ਆਪਣੀ ਤੋੜ ਨਿਭਾਈ ਹੈ। ਗੁਰੂ ਰਹਿਮਤ ਕਰਨ ਅਸੀਂ ਵੀ ਉਸ ਰਸਤੇ 'ਤੇ ਸਾਬਤ ਕਦਮਾਂ ਦੇ ਨਾਲ ਤੁਰਦੇ ਹਾਂ ਜਿਹੜਾ ਇਸ ਖਾਲਿਸਤਾਨ ਦੇ ਝੰਡੇ ਨੂੰ ਵੀ ਮਹਾਰਾਜ ਰਹਿਮਤ ਕਰਨ, ਬੁਲੰਦ ਰੱਖਣ। ਹੁਣ ਚੜ੍ਹਦੀ ਕਲਾ ਦੀਆਂ ਖਬਰਾਂ ਵੀ ਜਿਹੜੀਆਂ ਪੰਜਾਬ ਦੀ ਧਰਤੀ ਤੋਂ ਸੰਗਰੂਰ ਹਲਕੇ ਦੀ ਪਾਰਲੀਮਾਨੀ ਹਲਕੇ 'ਚ ਸਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨਾਲ ਆਈਆਂ ਨੇ। ਸੋ ਮੈਂ ਸਮਝਦਾ ਹਾਂ ਵੀ ਇਹ ਇੱਕ ਆਪਣੇ ਆਪ ਦੇ ਵਿੱਚ ਸਾਡੇ ਸਾਹਮਣੇ ਚੈਲੰਜ ਹੈ ਕਿ ਅਸੀਂ ਉਹਨਾਂ ਦੇ ਵਿਰਸੇ ਨੂੰ, ਉਹਨਾਂ ਦੀ ਲੈਗੇਸੀ ਨੂੰ ਔਰ ਖ਼ਾਸ ਤੌਰ 'ਤੇ TV 84 ਦੇ ਵਹੀਕਲ ਨੂੰ ਜਿਹੜਾ ਹੈ ਉਹ ਜਾਰੀ ਰੱਖ ਸਕੀਏ। ਸਤਿਗੁਰੂ ਦੇ ਚਰਨਾਂ 'ਚ ਇਹੀ ਅਰਦਾਸ ਹੈ ਜੀ। ਡਾਕਟਰ ਸਾਹਿਬ ਬਿਲਕੁਲ ਇੱਥੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਦੇ ਹਾਂ ਤੇ ਵਿਊਅਰਸ ਬ੍ਰੇਕ ਤੋਂ ਬਾਅਦ ਦੁਬਾਰਾ ਵਿਚਾਰ ਚਰਚਾ ਇੱਦਾਂ ਹੀ ਕੰਟੀਨਿਊ ਕਰਾਂਗੇ।